ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਟਿਕਟੋਕ ਦੇ ਯੂਜ਼ਰਸ ਜੋ ਬੜੀ ਤੇਜ਼ੀ ਦੇ ਨਾਲ ਆਪਣੀਆਂ ਐਪਸ ਆ ਉਹ ਆਪਣੇ ਫੋਨ ਵਿੱਚੋਂ ਡਿਲੀਟ ਕਰ ਰਹੇ ਹੈਗੇ ਆ। ਕਹਿੰਦੇ ਵੀ 150% ਅੱਪ ਗਿਆ ਡਿਲੀਟਿੰਗ ਜੋ ਟਿਕਟੋਕ ਦਾ। ਕਾਰਨ ਕੀ ਆ ਵੀ ਯੂਐਸ ਦੇ ਨਾਲ ਜੁਆਇੰਟ ਵੈਂਚਰ ਹੋਇਆ ਹੈਗਾ। ਉਹਦੇ ਵਿੱਚ ਕਈ ਇੱਦਾਂ ਦੀਆਂ ਚੀਜ਼ ਪ੍ਰਾਈਵੇਸੀ ਦੇ ਤਹਿਤ ਐਡ ਕੀਤੀਆਂ ਗਈਆਂ, ਜਿੱਥੋਂ ਕਹਿੰਦੇ ਵੀ ਪਤਾ ਲੱਗ ਸਕਦਾ ਵੀ ਇਹ ਬੰਦਾ ਕਿਹੜੇ ਮੂਲ ਦਾ ਹੈਗਾ, ਰੇਸ਼ੀਅਲ ਬੈਕਗਰਾਉਂਡ ਕੀ ਹੈਗੀ ਆ। ਮੁੜ ਕੇ ਉਹ ਆਈਸ ਜਾਂ ਹੋਮਲੈਂਡ ਸਿਕਿਉਰਿਟੀ ਜਾਂ ਕਿਸੇ ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ, ਉਹ ਉਸ ਨੂੰ ਚੈੱਕ ਕਰ ਸਕਦੀਆਂ ਹੈਗੀਆਂ। ਕੁਛ ਜਿਹੜੇ ਯੂਜ਼ਰਸ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਭਈ ਇਹ ਨਵਾਂ ਜੁਆਇੰਟ ਵੈਂਚਰ ਆ, ਇਹਦੇ ਵਿੱਚ ਜਿਹੜੀ ਅਪਡੇਟਡ ਪ੍ਰਾਈਵੇਸੀ ਪਾਲਿਸੀ ਆ ਉਹ ਬਿਲਕੁਲ ਗਲਤ ਹੈਗੀ ਆ। ਡੇਲੀ ਐਵਰੇਜ ਜੋ ਯੂਐਸ ਯੂਜ਼ਰ ਜੋ ਡਿਲੀਟ ਕਰ ਰਹੇ ਟਿਕਟੋਕ ਐਪ ਨੂੰ, ਕਹਿੰਦੇ ਵੀ 150% ਇਨਕਰੀਜ਼ ਹੋਇਆ ਪਿਛਲੇ 5 ਦਿਨਾਂ ਦੇ ਵਿੱਚ। ਵੀਰਵਾਰ ਨੂੰ ਟਿਕਟੋਕ ਨੇ ਕਿਹਾ ਸੀ ਵੀ ਇਹਨਾਂ ਨੇ ਜੁਆਇੰਟ ਵੈਂਚਰ ਬਣਾ ਲਿਆ ਤਾਂ ਕਿ ਜਿਹੜੀ ਵੀਡੀਓ ਸ਼ੇਅਰਿੰਗ ਐਪ ਹੈਗੀ ਆ ਆਪਰੇਟ ਹੁੰਦੀ ਰਹੇ ਯੂਐਸਏ ਦੇ ਵਿੱਚ ਅੰਡਰ ਨਿਊ ਅਮਰੀਕਨ ਲੀਡਰਸ਼ਿਪ। ਦਾ ਕੰਪਨੀ ਨੇ ਐਡਮ ਪ੍ਰੈਸਰ ਜੋ ਸਾਬਕਾ ਟਿਕਟੋਕ ਦੇ ਹੈਡ ਆਫ ਆਪਰੇਸ਼ਨ ਆ ਉਹਨਾਂ ਨੂੰ ਸੀਈਓ ਵੀ ਜਿਹੜਾ ਆ ਚੁਣ ਲਿਆ ਹੈਗਾ ਆ। ਬਹੁਤ ਸਾਰੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਲੈਂਗੁਏਜ ਜਿਹੜੀ ਹੈਗੀ ਆ ਨਵੀਂ ਪਾਲਿਸੀ ਦੇ ਵਿੱਚ ਉਹਨੂੰ ਲੈ ਕੇ ਵੀ ਟਿਕਟੋਕ ਇਦਾਂ ਦਾ ਜਿਹੜਾ ਡਾਟਾ ਹੈ ਉਹ ਕਲੈਕਟ ਕਰ ਲੂਗੇ, ਜਿਹਦੇ ਵਿੱਚ ਕਈ ਸੈਂਸਿਟਿਵ ਇਨਫੋਰਮੇਸ਼ਨ ਵੀ ਆ, ਜਿਸ ਤਰ੍ਹਾਂ ਤੁਹਾਡਾ ਐਥਨਿਕ ਓਰੀਜਨ ਕੀ ਹੈਗਾ, ਤੁਹਾਡਾ ਰੇਸ਼ੀਅਲ ਪ੍ਰੋਫਾਈਲ ਕੀ ਹੈਗਾ, ਤੇ ਜੀ ਐਜ਼ ਵੈਲ ਐਜ਼ ਸੈਕਸ਼ੂਅਲ ਲਾਈਫ ਔਰ ਸੈਕਸ਼ੂਅਲ ਓਰੀਐਂਟੇਸ਼ਨ। ਸੋ ਇਦਾਂ ਦਾ ਸਿਟੀਜ਼ਨਸ਼ਿਪ, ਇਮੀਗ੍ਰੇਸ਼ਨ ਸਟੇਟਸ, ਫਾਈਨੈਂਸ਼ੀਅਲ ਇਨਫੋਰਮੇਸ਼ਨ, ਇਹ ਤਾਂ ਸਾਰਾ ਕੁਝ ਹੀ ਆ। ਇਹ ਤਾਂ ਫਿਰ ਜੇ ਕੋਈ ਗਵਰਨਮੈਂਟ ਏਜੰਸੀ ਲੈਣਾ ਚਾਹੇ ਤਾਂ ਉਹ ਸਾਰੀ ਜਿਹੜੀ ਆ ਇਨਫੋਰਮੇਸ਼ਨ ਲੈ ਸਕਦੀ ਹੈਗੀ ਆ। ਇਸ ਕਰਕੇ ਬਹੁਤੇ ਲੋਕਾਂ ਨੇ ਟਿਕਟੋਕ ਵਾਲੀ ਜੋ ਹੈਗੀ ਆ ਐਪ ਉਸ ਨੂੰ ਡਿਲੀਟ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ। ਹਰਜੋਤ ਸਿੰਘ ਜੀ, ਜੋ ਮਾਹੌਲ ਇੰਡੀਆ ਦੇ ਵਿੱਚ ਹੈ ਨਾ ਵੀ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਆਪਣੇ ਬਿਲੀਅਨੇਅਰ ਫਰੈਂਡਸ ਨੂੰ ਸਾਰਾ ਮੀਡੀਆ ਉਹਨਾਂ ਦੇ ਹੱਥੇ ਕਰ ਦਿੱਤਾ ਵੀ ਫਿਰ ਕੁਝ ਹੋਵੇ ਨਾ। ਅਮਰੀਕਾ ਵੀ ਉਸੇ ਰਾਹ ਦੇ ਉੱਤੇ ਤੁਰਿਆ ਆ। CBS ਹੋ ਗਿਆ, ਪੈਰਾਮਾਊਂਟ, ਹੋਰ ਪਤਾ ਨਹੀਂ ਕਿੰਨੇ ਜਿਹੜੇ ਇਦਾਂ ਦੇ ਪਲੇਟਫਾਰਮ ਤੇ ਟਿਕਟੋਕ ਵੀ ਕਿੰਨਾ ਕੋ ਗਿਆ ਆ। ਟਰੰਪ ਹੁਣਾਂ ਦੇ ਦੋਸਤਾਂ ਕੋਲ ਗਿਆ, ਉਹਨਾਂ ਨੂੰ ਹੀ ਦਵਾਇਆ ਇਹਨਾਂ ਨੇ। ਤੇ ਇਹ ਤਾਂ ਹੁਣ ਕਹਿੰਦੇ ਵੀ ਇਜ਼ਰਾਈਲੀ ਇੱਕ ਹਿਸਾਬ ਦੇ ਨਾਲ ਬਣ ਗਿਆ ਆ ਜਿਹੜਾ ਟਿਕਟੋਕ ਆ। ਅੱਗੇ ਤਾਂ ਚਾਈਨਾ ਨੂੰ ਕਹਿੰਦੇ ਵੀ ਡਰ ਸੀਗਾ ਵੀ ਇਨਫੋਰਮੇਸ਼ਨ ਨਾ ਚਲੀ ਜਾਵੇ। ਹੁਣ ਤਾਂ ਟਿਕਟੋਕ ਦੇ ਜ਼ਰੀਏ ਸਿੱਧੀ ਜਿਹੜੀ ਇਨਫੋਰਮੇਸ਼ਨ ਉੱਧਰ ਨੂੰ ਜਿਹੜੀ ਉਹ ਜਾ ਸਕਦੀ ਆ। ਹੁਣ ਬਹੁਤ ਸਾਰੇ ਜਿਹੜੇ ਯੂਜ਼ਰਸ ਆ ਉਹ ਇਹ ਕਮੈਂਟ ਕਰ ਰਹੇ ਆ, ਐਪਸਟੀਨ ਦਾ ਨਾਂ ਤੱਕ ਨਹੀਂ ਲਿਖਣ ਦਿੱਤਾ ਜਾ ਰਿਹਾ ਟਿਕਟੋਕ ਦੇ ਉੱਤੇ। ਅੱਜ ਵੈਸੇ ਵੀ ਟਿਕਟੋਕ ਜਿਹੜੀ ਉਹ ਚੱਲੀ ਨਹੀਂ, ਇਹਨਾਂ ਦੇ ਸਰਵਰਸ ਦਾ ਚੰਗਾ ਜਿਹੜਾ ਉਹ ਰੌਲਾ ਰੱਪਾ ਪੈ ਰਿਹਾ ਆ। ਚੇਂਜਸ ਜਿਹੜੇ ਉਹ ਆ ਰਹੇ ਆ ਉਸ ਨੂੰ ਜਿਹੜਾ ਉਹ ਲੈ ਕੇ ਉਹਨਾਂ ਕੰਪਨੀਆਂ ਨੇ ਜਿਨ੍ਹਾਂ ਨੇ ਟਰੰਪ ਹੋਣਾ ਦੀ ਕ੍ਰਿਪਟੋ ਦੇ ਵਿੱਚ ਪੈਸੇ ਲਏ ਆ, ਉਹਨਾਂ ਨੂੰ ਇਹ ਜਿਹੜੀ ਫਰਮ ਆ ਟਿਕਟੋਕ ਆ ਉਹ ਟਰੰਪ ਹੋਣਾ ਨੇ ਦਵਾ ਦਿੱਤੀ ਹੈਗੀ ਆ। ਸੋ ਐਪਸਟੀਨ ਫਾਈਲਸ ਦਾ ਰੌਲਾ ਰੱਪਾ ਘਟਿਆ ਜ਼ਰੂਰ ਹੈਗਾ, ਪਰ ਇਹਦਾ ਮਤਲਬ ਇਹ ਨਹੀਂ ਵੀ ਲੋਕੀ ਜਿਹੜੇ ਉਹ ਇਸ ਟਾਈਮ ਭੁੱਲ ਗਏ ਹੁਣ। ਉਧਰ ਗਵਰਨਰ ਗੈਵਿਨ ਨਿਊਸਮ ਨੇ ਹੁਣੇ ਪੋਸਟ ਕਰਕੇ ਕਿਹਾ ਵੀ ਕਹਿੰਦੇ ਵੀ ਇਟਸ ਟਾਈਮ ਟੂ ਇਨਵੈਸਟੀਗੇਟ। ਕਹਿੰਦੇ ਵੀ ਮੈਂ ਰਿਵਿਊ ਲਾਂਚ ਕਰਨ ਜਾ ਰਿਹਾ ਟਿਕਟੋਕ ਦਾ, ਵੀ ਕਿਤੇ ਸਟੇਟ ਦੇ ਲਾਅ ਨੂੰ ਵਾਇਲੇਟ ਤਾਂ ਨਹੀਂ ਕਰ ਰਿਹਾ, ਵੀ ਟਰੰਪ ਕ੍ਰਿਟੀਕਲ ਕੰਟੈਂਟ ਨੂੰ ਇਹ ਕਿਤੇ ਸੈਂਸਰ ਜਿਹੜੇ ਉਹ ਕਰ ਰਹੇ ਹੋਣ। ਸੋ ਰੌਲਾ ਰੱਪਾ ਜਿਹੜਾ ਆਲਰੇਡੀ ਜਿਹੜਾ ਉਹ ਪੈ ਚੁੱਕਾ ਆ। ਸੋ ਜਦੋਂ ਤੁਸੀਂ ਕਿਹਾ ਵੀ ਕਾਰਨ ਇਹੀ ਆ ਵੀ ਲੋਕਾਂ ਨੂੰ ਲੱਗ ਰਿਹਾ ਵੀ ਟਿਕਟੋਕ ਵੀ ਹੁਣ ਉਹਨਾਂ ਲੋਕਾਂ ਦੇ ਕੰਟਰੋਲ ਦੇ ਅਧੀਨ ਆ ਗਿਆ ਜਿਹੜਾ ਕੋਈ ਬੇਸਿਕਲੀ ਆਪਣੇ ਖਾਸ ਬੰਦਿਆਂ ਦੇ ਉਲਟ ਕੁਛ ਨਾ ਜਿਹੜਾ ਉਹ ਬੋਲ ਦਿੱਤਾ ਜਾਵੇ।